मैडम तुसी सीसीडी बनाती तुसी पीरा बनाती एक सानू ना फोर्स होर चाहिदी है किते भी PHMA ਦਾ ਇਜਲਾਸ ਹੋਵੇ ਨਾ ਉੱਥੇ ਲਿਜਾ ਕੇ ਕੁਰਸੀਆਂ ਉਹਨਾਂ ਨੂੰ ਪ੍ਰੋਵਾਈਡ ਕਰ ਦੇਵੇ। ਕੱਲ ਉੱਥੇ ਨਾ ਕੁਰਸੀ ਤੋਂ ਲੜਾਈ ਹੋ ਪਈ। ਇਹ ਉਹਨਾਂ ਦਾ ਜਨਰਲ ਹਾਊਸ ਦਾ ਇਜਲਾਸ ਸੀਗਾ ਤੇ ਇਜਲਾਸ ਘੱਟ ਲੱਗਣ ਡਿਆ ਸੀਗਾ ਤੇ ਕੋਈ ਭਲਵਾਨਾਂ ਦਾ ਖਾੜਾ ਜਿਹੜਾ ਨਾ ਉਹ ਬਹੁਤਾ ਲੱਗਣ ਡਿਆ ਸੀਗਾ। ਆਪਣੇ ਬੰਦੇ ਜਿਹੜੇ ਸੀ ਉਹਨਾਂ ਨੂੰ ਸਟੇਜ ਤੇ ਬੁਲਾ ਲਿਆ। अस्सलाम वालेकुम। अच्छा जी सुबह मरीम नवाज ਨੂੰ एक अपील करनी है कि मैडम तुसी CCD बनाती तुसी पीरा बनाती ਤੇ ਇੱਕ ਸਾਨੂੰ ਨਾ ਫੋਰਸ ਹੋਰ ਚਾਹੀਦੀ ਹੈ ਜਿਹੜੀ ਕਿਤੇ ਵੀ PHMA ਦਾ ਇਜਲਾਸ ਹੋਵੇ ਨਾ ਉੱਥੇ ਲਿਜਾ ਕੇ ਕੁਰਸੀਆਂ ਉਹਨਾਂ ਨੂੰ ਪ੍ਰੋਵਾਈਡ ਕਰ ਦੇਵੇ ਕਿਉਂਕਿ ਕੱਲ ਉੱਥੇ ਨਾ ਕੁਰਸੀ ਤੋਂ ਲੜਾਈ ਹੋ ਪਈ। ਹਮੇਸ਼ਾ ਕੁਰਸੀ ਦੀ ਲੜਾਈ ਜਿਹੜੀ ਹੈ ਨਾ ਉਤਲੀ ਸਤ੍ਹਾ ਤੇ ਔਰ ਥੱਲੜੀ ਸਤ੍ਹਾ ਤੇ ਮੁੱਕਣ ਦਾ ਨਾਮ ਹੀ ਨਹੀਂ ਲੈ ਰਹੀ। ਜਿਹੜੇ ਵਰਕਰ ਆ ਉਹਨਾਂ ਦਾ ਬੜਾ ਇੱਕ ਜਾਇਜ਼ ਜਿਹਾ ਮੁਤਾਲਬਾ ਵਾ। ਉਹ ਕਹਿੰਦੇ ਜੀ ਤੁਸੀਂ 7 ਕੁਰਸੀਆਂ ਉੱਤੇ ਲਾਣੇ ਆ ਬਹਿ ਕੇ ਆਪਣੀ ਗੋਲਮੇਜ਼ ਕਾਨਫਰੰਸ ਕਰਾ ਦਿੰਦੇ ਆ ਸਾਨੂੰ ਥੱਲੇ ਬਿਠਾ ਦਿੰਦੇ ਆ ਯਾਨੀ ਕਿ ਸਾਡੀ ਕੋਈ ਇੱਜ਼ਤ ਕੋਈ ਗੱਲਬਾਤ ਹੈ ਹੀ ਨਹੀਂ। ਇਹ ਤੋਂ ਜਨਾਬੇ ਲਈ ਲੜਾਈ ਹੋ ਪਈ। ਮੇਰਾ ਇੱਕ ਮਾਸੂਮਾਨਾ ਜਿਹਾ ਸਵਾਲ ਆ ਫੈਸਲਾਬਾਦੀਆਂ ਕੋਲ ਕਿਉਂਕਿ ਫੈਸਲਾਬਾਦ ਦੇ ਵਿੱਚ ਜ਼ਿਆਦਾ ਹੌਜ਼ਰੀਆਂ ਨੇ ਜਿੱਥੇ ਕੱਛੇ ਬਨੈਣਾ ਸ਼ਰਟਾਂ ਟਰਾਊਜ਼ਰ ਸਾਰਾ ਕੁਝ ਬਣਦਾ ਵਾ ਤੇ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਭੇਜਦੇ ਆ। ਭੇਜਣ ਦੇ ਨਾਮ ਤੇ ਗੌਰਮੈਂਟ ਨੇ ਇੰਨਾ ਕਿੰਨਾਂ ਨੂੰ ਰਿਲੀਫ ਦਿੱਤਾ ਹੋਇਆ ਕਿ ਤੁਹਾਡੀ ਸੋਚ ਹੀ ਆ। ਟੈਕਸ ਇਹਨਾਂ ਨੂੰ ਤਕਰੀਬਨ ਸਾਰੇ ਮਾਫ ਆ। ਪਾਸਪੋਰਟ ਇਹਨਾਂ ਕੋਲ ਰੰਗ ਬਰੰਗੇ ਆ ਕਿ ਕਦੀ ਇਸ ਮੁਲਕ ਚਲ ਜਾਓ ਕਦੀ ਇਸ ਮੁਲਕ ਚਲ ਜਾਓ ਕਦੀ ਇਸ ਮੁਲਕ ਚਲ ਜਾਓ। ਚੁੱਪ ਕਰਕੇ ਗੇੜਾ ਜਿਹਾ ਦਵੋ। ਇਸਲਾਮਾਬਾਦ ਜਾ ਕੇ ਵਜ਼ੀਰ ਆਜ਼ਮ ਨਾਲ ਮਿਲ ਆਓ ਚੇਅਰਮੈਨ FBR ਨਾਲ ਮਿਲ ਆਓ ਵਜ਼ੀਰ ਖਜ਼ਾਨਾ ਨਾਲ ਮਿਲ ਆਓ। ਮੈਂ ਪੁੱਛਣਾ ਇਹ ਚਾਹੁੰਦਾ ਵਾਂ ਕਿ ਵਰਕਰ ਦੀ ਕੋਈ ਕਦਰੋ ਕੀਮਤ ਨਹੀਂ। ਇਹ ਵਰਕਰ ਹੀ ਨੇ ਜਨਾਬ ਤੇ ਹੌਜ਼ਰੀਆਂ ਦੇ ਮਾਲਕ ਵੀ ਨੇ ਨਾਲ ਜਿਨ੍ਹਾਂ ਨੇ ਆਪਾਂ ਨੂੰ ਇੱਥੋਂ ਤੱਕ ਪਹੁੰਚਾਇਆ ਹੋਇਆ। ਇਹਨਾਂ ਦੀਆਂ ਹੌਜ਼ਰੀਆਂ ਦੇ ਵਿੱਚ ਕੱਛੇ ਬਣਾਣਾ ਸ਼ਰਟਾਂ ਟਰਾਊਜ਼ਰ ਬਣਦੇ ਆ ਤੇ ਆਪਾਂ ਬਾਹਰਲੇ ਮੁਲਕ ਭੇਜ ਕੇ ਚੌਧਰੀ ਬਣਦੇ ਆ। ਅਗਰ ਇਹਨਾਂ ਦੀ ਇੱਜ਼ਤ ਨਹੀਂ ਹੋਏਗੀ ਤੇ ਫਿਰ ਕਿਸੇ ਦੀ ਵੀ ਇੱਜ਼ਤ ਨਹੀਂ ਹੋਏਗੀ। ਖੈਰ ਜੀ ਇੱਕ ਮਾਮਲਾ ਬਣਿਆ ਸਿਰਫ ਕੁਰਸੀ ਦੀ ਗੱਲ ਤੋਂ। ਜਿਹੜੇ ਜਨਾਹ ਕਲੋਨੀ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਕਿਹਾ ਤੁਸੀਂ ਕੁਰਸੀ ਨਹੀਂ ਦੇਣੀ ਤੇ ਮੈਂ ਟੇਬਲ ਤੇ ਚੜ੍ਹ ਕੇ ਬਹਿ ਜਾਣਾ। ਉਹ ਭਾਈ ਸਾਹਿਬ ਟੇਬਲ ਤੇ ਚੜ੍ਹ ਕੇ ਬਹਿ ਗਏ। ਟੇਬਲ ਤੋਂ ਜਨਾਬੇ ਲਈ ਇੱਕ ਗੱਲ ਜਿਹੜੀ ਸੀਗੀ ਵੱਧ ਗਈ। ਉਹਨਾਂ ਨੇ ਕਿਹਾ ਜੀ ਤੁਸੀਂ ਮੈਨੂੰ ਉਹਨਾਂ ਦੇ ਵਿੱਚ ਬਿਠਾਤਾ ਜਿਹੜੇ ਫੈਕਟਰੀ ਦੇ ਮਜ਼ਦੂਰ ਆ ਜਿਹੜੇ ਲੇਬਰ ਆ ਉਸ ਕਲਾਸ ਦੇ ਵਿੱਚ ਮੈਨੂੰ ਬਿਠਾਤਾ ਮੈਨੂੰ ਉੱਪਰ ਕਿਉਂ ਨਹੀਂ ਜਗ੍ਹਾ ਦਿੱਤੀ। ਖੈਰ ਜੀ ਇਹ ਇੱਕ ਅੰਦਰ ਵਾਲਾ ਟੌਪਿਕ ਆ। ਅੱਛਾ ਗੱਲ ਇਹ ਆ ਕਿ ਵੀਡੀਓ ਸਾਡੇ ਕੋਲ ਹੈਗੀ ਆ ਲੇਕਿਨ ਫੇਸਬੁੱਕ ਤੇ ਅਸੀਂ ਲਾ ਦਾਂਗੇ ਟਿਕਟੌਕ ਤੇ ਅਸੀਂ ਉਹ ਵੀਡੀਓ ਲਾ ਨਹੀਂ ਸਕਦੇ। ਟਿਕਟੌਕ ਤੇ ਪਾਬੰਦੀਆਂ ਵਾ YouTube ਤੇ ਪਾਬੰਦੀਆਂ ਕਿਉਂਕਿ ਉਹਦੇ ਵਿੱਚ ਘਸੁੰਨ ਮੁੱਕੀ ਵੀ ਹੋ ਰਹੇ ਇੱਕ ਦੂਜੇ ਨੂੰ ਤੇ ਡਾਂਗ ਸੋਟੀ ਗਾਲਾਂ ਗੁਲਾਂ ਵਾਵਾ ਕੁਛ ਕਰ ਰਹੇ ਆ। ਇਹ ਉਹਨਾਂ ਦਾ ਜਨਰਲ ਹਾਊਸ ਦਾ ਇਜਲਾਸ ਸੀਗਾ ਤੇ ਇਜਲਾਸ ਘੱਟ ਲੱਗਣ ਡਿਆ ਸੀਗਾ ਤੇ ਕੋਈ ਭਲਵਾਨਾਂ ਦਾ ਖਾੜਾ ਜਿਹੜਾ ਨਾ ਉਹ ਬਹੁਤਾ ਲੱਗਣ ਡਿਆ ਸੀਗਾ ਕਿ ਅੱਜ ਇੱਕ ਦੂਜੇ ਨੂੰ ਢਾਹ ਕੇ ਇੱਥੋਂ ਜਾਣਾ ਵਾ ਉੱਦਾਂ ਨਹੀਂ ਜਾਣਾ। ਖੈਰ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਆਪਣੀਆਂ ਇੱਜ਼ਤਾਂ ਬਚਾਈਆਂ ਇਸ ਸਾਰੀ ਸੂਰਤ ਹਾਲ ਤੋਂ ਬਚਣ ਵਾਸਤੇ ਉੱਥੋਂ ਨਿਕਲ ਗਏ। ਫਿਰ ਜਨਾਬੇ ਲਈ ਇੱਕ ਮਰਲਾ ਇੱਦਾਂ ਦਾ ਵੀ ਆਇਆ ਕਿ ਆਪਣੇ ਬੰਦੇ ਜਿਹੜੇ ਸੀ ਉਹਨਾਂ ਨੂੰ ਸਟੇਜ ਤੇ ਬੁਲਾ ਲਿਆ ਤੇ ਫਿਰ ਜਨਾਬੇ ਲਈ ਉਹਨਾਂ ਨੇ ਕਿਹਾ ਜੀ ਇਹਨੂੰ ਧੱਕਾ ਦੇ ਦਿਓ ਇਹਨੂੰ ਮੁੱਕਾ ਮਾਰ ਦਿਓ ਇੰਨੇ ਹੀ ਜੇ ਭਲਵਾਨ ਤੇ ਭਾਈ ਆਪ ਲੜਿਆ ਕਰੋ ਵਰਕਰਾਂ ਨੂੰ ਲੜਾ ਕੇ ਆਪਾਂ ਕੀ ਕਰਨਾ ਵਾ। ਖੈਰ ਜੀ ਮੁਖਤਸਰ ਗੱਲ ਇਹ ਹੈਗੀ ਆ ਕਿ ਇਹਨਾਂ ਨੂੰ ਹਰ ਸ਼ੈ ਮਾਫ ਆ ਉਹਦੇ ਬਾਵਜੂਦ ਵੀ ਇਹ ਲੜਾਈਆਂ ਝਗੜੇ ਜਿਹੜੇ ਆ ਇਹਨਾਂ ਦੇ ਨਹੀਂ ਮੁੱਕ ਰਹੇ ਤੇ ਕੁਰਸੀ ਦਾ ਰੌਲਾ ਵਾ। ਮਰੀਮ ਨਵਾਜ਼ ਨੂੰ ਅਪੀਲ ਕਰ ਦਿੱਤੀ ਆ ਤੇ ਜਲਦੀ ਇਹ ਫੋਰਸ ਬਣਵਾ ਦਿੰਦੇ ਆ। ਜਦੋਂ ਤੁਹਾਡਾ ਇਜਲਾਸ ਹੋਇਆ ਕਰੇਗਾ ਤੁਹਾਨੂੰ ਜਿੱਥੇ ਅੱਗੇ ਇੰਨੀਆਂ ਮਾਫੀਆਂ ਵਾ ਕੁਰਸੀਆਂ ਵੀ ਤੁਹਾਨੂੰ ਫ੍ਰੀ ਦੇ ਵਿੱਚ ਲੱਭ ਜਿਆ ਕਰਨਗੀਆਂ ਉਹ ਵੀ ਝੂਠੇ ਹੋ। ਬਹੁਤ ਸ਼ੁਕਰੀਆ।